वेलकम बैक प्रोग्राम। सो इस गलबात करन जा रहे हैं कि अमरीकी प्रेजिडेंट ट्रंप वालों दावा किया गया है कि मोदी ने मैनू खुश करने लई रूस तो तेल की इंपोर्ट घटा दी है। विरोधी धिर कांग्रेस ने इस ते सवाल चुके हैं। नाल ही अमरीकी अंबैसडर सैनेटर लिंडजी ग्राम ने कहा है कि भारती अंबैसडर क्वातड़ा उस अगे तरले करता रहा कि अमरीका भारत नूं टैरिफ मुद्दे ते राहत देवे। सो इस बारे आप गलबात करन जा रहे हैं। सो ਅਸੀਂ ਚਾਹਾਂਗੇ कि तुसां इसी तरह बने रहना, देखण सुन लिया, लिखण लई तुहाडा सब दा बहुत बहुत शुक्रिया जी। राज साहब की विचारां ने? देखो, इस वेले अमरीका भारत रिलेशनस ਦੇ ਵਿੱਚ ਪਰਦੇ ਦੇ ਪਿੱਛੇ ਕੀ ਚੱਲ ਰਿਹਾ ਹੈ ਉਹ ਸਾਹਮਣੇ ਨਹੀਂ ਹੈ, ਕਿਉਂਕਿ ਜਿਹੜੀ ਟ੍ਰੇਡ ਡੀਲ ਜਿਹੜੀ ਸਭ ਤੋਂ ਪਹਿਲਾਂ ਜੇ ਦੁਨੀਆ ਦੇ ਮੁਲਕਾਂ ਦੇ ਨਾਲ ਜਿਹੜੀ ਨੈਗੋਸ਼ੀਏਸ਼ਨ ਸ਼ੁਰੂ ਹੋਈ ਪ੍ਰੈਜ਼ੀਡੈਂਟ ਟਰੰਪ ਦੇ ਸਹੁੰ ਚੁੱਕ ਸਮਾਗਮ ਤੋਂ ਬਾਅਦ ਜਨਵਰੀ ਤੋਂ ਭਾਰਤ ਸੀ, ਉਹਨਾਂ ਨੇ ਫਰਵਰੀ ਦੇ ਵਿੱਚ ਇਹ ਨੈਗੋਸ਼ੀਏਸ਼ਨ ਸ਼ੁਰੂ ਕੀਤੀ ਔਰ ਹੁਣ ਆਲਮੋਸਟ 11 ਮਹੀਨੇ ਸਾਲ 2025 ਵੀ ਲੰਘ ਗਿਆ, ਕਿਸੇ ਕੰਡੇ ਨਹੀਂ ਲੱਗ ਰਹੀ। ਇਸੇ ਪੀਰੀਅਡ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਇਹਨਾਂ 10-11 ਮਹੀਨਿਆਂ 'ਚ ਪ੍ਰੈਜ਼ੀਡੈਂਟ ਟਰੰਪ ਨੇ 25% ਟੈਰਿਫ ਭਾਰਤ ਦੇ ਉੱਤੇ ਲਾਇਆ, ਫਿਰ 25% ਪਨਿਸ਼ਮੈਂਟ ਕਿ ਵੀ ਤੁਸੀਂ ਰੂਸੀ ਤੇਲ ਖਰੀਦਿਆ। ਔਰ ਅੱਜ ਟਰੰਪ ਨੇ ਇਹ ਵੀ ਦਾਅਵਾ ਕੀਤਾ ਕਿ ਜੀ ਜਿਹੜਾ ਅਸੀਂ ਟੈਰਿਫ ਦੁਨੀਆ 'ਤੇ ਲਾਈ ਹੈ ਉਹਦਾ $600 ਬਿਲੀਅਨ ਦਾ ਸਾਨੂੰ ਮੁਨਾਫਾ ਹੋਇਆ ਔਰ ਸਾਡਾ ਡਾਲਰ ਬਹੁਤ ਸਟਰੋਂਗ ਹੈ, ਇਕੋਨਮੀ ਨੂੰ ਬਹੁਤ ਬੂਸਟ ਮਿਲਿਆ। ਔਰ ਦੂਸਰਾ ਭਾਰਤ ਨਾਲ ਸੰਬੰਧਾਂ ਨੂੰ ਲੈ ਕੇ, ਕਿਉਂਕਿ ਪ੍ਰੈਜ਼ੀਡੈਂਟ ਟਰੰਪ ਜਿਸ ਅੰਦਾਜ਼ ਦੇ ਵਿੱਚ ਭਾਰਤ ਨੂੰ ਬਾਰ-ਬਾਰ ਉਹ ਝਟਕਾ ਦਿੰਦੇ ਨੇ, 60 ਤੋਂ ਜ਼ਿਆਦਾ ਵਾਰ ਤਾਂ ਉਹਨਾਂ ਨੇ ਇਹ ਦਾਅਵਾ ਕੀਤਾ ਕਿ ਭਾਰਤ ਪਾਕਿਸਤਾਨ ਦੇ ਵਿਚਾਲੇ ਜਿਹੜਾ ਸੀਜ਼ਫਾਇਰ ਕਰਵਾਇਆ ਉਹਨਾਂ ਨੇ ਕਰਵਾਇਆ। ਇਸ ਦੇ ਉੱਤੇ ਵੀ ਮੋਦੀ ਨੇ ਜਾਂ ਉਹਨਾਂ ਦੀ ਜਿਹੜੀ ਫੋਰਨ ਅਫੇਅਰਸ ਔਰ ਸਾਰਿਆਂ ਨੇ ਆਪਣਾ ਜੀਭ ਔਰ ਮੂੰਹ ਸਭ ਬੰਦ ਕੀਤਾ, ਸਭ ਸੀਤੇ ਹੋਏ ਨੇ, ਜਿਵੇਂ ਮੂੰਹ 'ਚੋਂ ਆਵਾਜ਼ ਨਹੀਂ ਨਿਕਲਦੀ, ਖੁਸਕਦੇ ਵੀ ਨਹੀਂ ਨੇ। ਹੁਣ ਕਿਉਂਕਿ ਇਹ ਸਾਰੇ ਪੀਰੀਅਡ 'ਚ ਇਕੱਲਾ ਪਹਿਲਾਂ ਤਾਂ ਕੁਛ ਆਈਟਮ ਸੀ ਜਿਨ੍ਹਾਂ 'ਤੇ ਟੈਰਿਫ ਦੀ ਗੱਲ ਹੋ ਰਹੀ ਸੀ, ਫਿਰ ਪਿਛਲੇ ਦਿਨਾਂ 'ਚ ਇਹ ਵੀ ਆਇਆ ਕਿ ਵੀ ਹੁਣ ਜਿਹੜੀ ਫਾਰਮਾ ਇੰਡਸਟਰੀ ਹੈ ਜਿਹਦੀ ਇੱਕ ਵੱਡੀ $8-9 ਬਿਲੀਅਨ ਦੀ, ਕਿਉਂਕਿ ਭਾਰਤ ਜਿਹੜੀਆਂ ਜਨਰਲ ਮੈਡੀਸਨਸ ਜਿਹੜੀ ਇੱਕ ਪੇਟੈਂਟ ਦਾ ਜੈਨਰਿਕਸ ਬਣਾਉਂਦਾ ਹੈ, ਉਹਦੀ ਵੱਡੀ ਮਾਰਕੀਟ ਅਮਰੀਕਾ 'ਚ ਹੈ ਕਿ ਵੀ ਉਸ ਦੇ ਉੱਤੇ ਵੀ ਟੈਰਿਫ ਵਾਧੂ ਲਾਉਣ ਦੀ ਲਾਈਨ ਹੈ। ਔਰ ਇਹ ਸਾਰੇ ਦੇ ਚੱਲਦੇ ਆ ਭਾਰਤ ਦੇ ਵਿੱਚ ਇੱਕ ਘਬਰਾਹਟ ਵੀ ਹੈ, ਉਹਨਾਂ ਦਾ ਰੁਪਈਆ ਵੀ ਅਨਸਟੇਬਲ ਹੋ ਰਿਹਾ ਔਰ $30 ਬਿਲੀਅਨ ਦੇ ਕਰੀਬ ਉਹਨਾਂ ਨੇ ਰਿਜ਼ਰਵ ਬੈਂਕ ਨੇ ਮਾਰਕੀਟ 'ਚ ਰੁਪਈਆ ਖਰੀਦ ਕੇ ਉਹਨੂੰ ਸਟੇਬਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਔਰ ਹੁਣ ਵੀ ਕਿਉਂਕਿ ਇਸ ਦੇ ਉੱਤੇ ਕਿਆਸ ਰਾਈਆਂ ਨੇ ਕਿ ਵੀ ਟ੍ਰੇਡ ਡੀਲ ਕਿੱਥੇ ਕੁ ਪਹੁੰਚੀ ਹੈ, ਹੋਏਗੀ ਨਹੀਂ ਹੋਏਗੀ। ਔਰ ਇਸ ਪੀਰੀਅਡ ਦੇ ਵਿੱਚ ਜਿਹੜੀ ਅੱਜ ਖਬਰ ਇੱਕ, ਹਾਲਾਂ ਇਹ ਨਹੀਂ ਹੈ ਵੀ ਕੋਈ ਸਪੈਸੀਫਿਕ ਪ੍ਰੈਸ ਕਾਨਫਰੰਸ ਦੇ ਵਿੱਚ ਕੋਈ ਟਿਪੀਕਲ ਸਵਾਲ ਜਵਾਬ ਸੈਸ਼ਨ ਦੇ ਵਿੱਚ ਭਾਰਤ ਬਾਰੇ ਕਿਹਾ, ਪਰ ਇਹਨੂੰ ਖਬਰ ਨੂੰ ਅੱਡ-ਅੱਡ ਤਰੀਕਿਆਂ ਦੇ ਨਾਲ ਪ੍ਰੈਜ਼ੈਂਟ ਕੀਤਾ ਜਾ ਰਿਹਾ। ਉਹਦੇ 'ਚ ਇੱਕ ਤਾਂ ਟਰੰਪ ਨੇ ਇਹ ਗੱਲ ਕਹੀ ਕਿ ਜੀ ਮੋਦੀ ਨੇ ਮੈਨੂੰ ਖੁਸ਼ ਕਰਨ ਦੇ ਲਈ ਜਿਹੜਾ ਰੂਸ ਤੋਂ ਆਇਲ ਦੀ ਜਿਹੜੀ ਇੰਪੋਰਟ ਹੈ ਉਹ ਘਟਾ ਦਿੱਤੀ। ਹਾਲਾਂ ਇੱਕ ਜਿਹੜੀਆਂ ਫਿਗਰਸ ਆਈਆਂ ਕਿ ਨਵੰਬਰ ਮਹੀਨੇ ਤੱਕ ਲੱਗਦਾ ਸੀ ਕਿ ਵੀ ਕੁਛ ਘਟ ਰਿਹਾ, ਪਰ ਕੁਛ ਨਾ ਕੁਛ ਅਪ ਡਾਊਨ ਚੱਲ ਰਿਹਾ। ਦੂਸਰਾ ਪਾਸਾ ਹੁਣ ਇਹ ਵੀ ਸਾਹਮਣੇ ਅਸੀਂ ਜ਼ਿਕਰ ਕਰਾਂਗੇ ਕਿ ਵੈਨਜ਼ੂਏਲਾ ਦੇ ਵਿੱਚ ਜਿਹੜਾ ਐਕਸ਼ਨ ਆਲਮੋਸਟ 2.5-3 ਘੰਟੇ ਦਾ ਅਮਰੀਕਾ ਨੇ ਕੀਤਾ, ਜਿਹਦੇ ਥੱਲੇ ਉਹਨਾਂ ਦੇ ਪ੍ਰੈਜ਼ੀਡੈਂਟ ਔਰ ਉਹਨਾਂ ਦੀ ਘਰਵਾਲੀ ਨੂੰ ਚੁੱਕ ਕੇ ਇੱਥੇ ਲੈ ਆਏ। ਹੁਣ ਇਹਦਾ ਇੰਪੈਕਟ ਵੀ, ਕਿਉਂਕਿ ਵੈਨਜ਼ੂਏਲਾ ਸਭ ਤੋਂ ਜ਼ਿਆਦਾ ਉਹਦੇ ਕੋਲ ਆਇਲ ਰਿਜ਼ਰਵ ਨੇ ਔਰ ਭਾਰਤ ਦੇ ਉੱਤੇ ਜਦੋਂ ਹੁਣ ਇਹ ਰੂਸ ਤੋਂ ਤੇਲ ਲੈਣ ਦੀ ਪਾਬੰਦੀ ਔਰ ਕੰਪਨੀਆਂ ਨੂੰ ਵੀ ਸੈਂਕਸ਼ਨ ਕਰਨ ਦੀ ਲਾਈਨ ਸੀ, ਇਕਨੋਮਿਕਲ ਸੈਂਕਸ਼ਨ ਦਾ, ਤੇ ਭਾਰਤ ਚੀਪ ਆਇਲ ਦਾ ਦੂਸਰਾ ਰਾਹ ਵੈਨਜ਼ੂਏਲਾ ਤੋਂ ਦੇਖ ਰਿਹਾ ਸੀ। ਪਹਿਲਾਂ ਵੀ ਵੈਨਜ਼ੂਏਲਾ ਤੋਂ ਮੰਗਵਾਉਂਦਾ, ਹਾਲਾਂ ਇਹ ਵੀ ਆ ਰਿਹਾ ਵੀ ਵੈਨਜ਼ੂਏਲਾ ਦਾ ਆਇਲ ਜਿਹੜਾ ਘਟੀਆ ਕੁਆਲਿਟੀ ਦਾ ਹੈ ਔਰ ਉਹਨੂੰ ਕੱਢਣ ਔਰ ਉਸ ਦੇ ਲਈ ਕਾਫੀ ਲੰਬੀ ਪ੍ਰੋਸੈਸ ਦੀ ਲੋੜ ਹੈ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੈਨਜ਼ੂਏਲਨ ਆਇਲ ਦਾ ਚਾਈਨਾ ਵੀ ਬਾਇਰ ਹੈ ਔਰ ਇੰਡੀਆ ਨੂੰ ਵੀ ਇਹ ਲੱਗਦਾ ਸੀ ਕਿ ਵੀ ਕਿਉਂਕਿ ਵੈਨਜ਼ੂਏਲਾ ਦੇ ਨਾਲ ਰਸ਼ੀਆ, ਚਾਈਨਾ ਉਹਨਾਂ ਦੀਆਂ ਸਾਂਝਾਂ ਨੇ ਔਰ ਭਾਰਤ ਹੌਲੀ ਹੌਲੀ ਸਰਕਦਾ ਰਸ਼ੀਅਨ ਬਲਾਕ ਵੱਲ ਜਾ ਰਿਹਾ ਹੈ ਔਰ ਉਹਨੂੰ ਲੱਗਦਾ ਸੀ ਕਿ ਵੀ ਜੇ ਇਹਦੇ 'ਤੇ ਸੈਂਕਸ਼ਨ ਨੇ, ਵੈਨਜ਼ੂਏਲਾ ਦੇ ਤਾਂ ਸੈਂਕਸ਼ਨ ਨਹੀਂ ਸੀਗੀਆਂ ਕਿ ਭਾਈ ਤੁਸੀਂ ਟੈਰਿਫ। ਹਾਲਾਂ ਵੈਨਜ਼ੂਏਲਾ ਫੈਕਟਰ ਨੂੰ ਟਰੰਪ ਨੇ ਉਹਨਾਂ ਦੇ ਆਇਲ ਟੈਂਕਰ ਸੀਜ਼ ਕਰਨਾ ਡਰੱਗ ਨਾਲ ਹੀ ਜੋੜਿਆ ਹੋਇਆ ਸੀ ਕਿ ਭਾਈ ਉਹ ਇਵੇਂ ਕਰ ਰਿਹਾ ਔਰ ਉਹਦੇ 'ਤੇ ਪਾਬੰਦੀਆਂ ਹੋਣ। ਹੁਣ ਇਹ ਐਕਸ਼ਨ ਜਿਹੜਾ ਬੜਾ ਕੁਇਕ ਹੋਇਆ, ਇਸ ਦੀ ਵੀ ਅਸੀਂ ਗੱਲ ਕਰਾਂਗੇ ਕਿ ਭਾਈ ਇਹ ਐਕਟ ਆਫ ਵਾਰ ਹੈ ਜਾਂ ਇਹ ਨਿਊ ਵਰਲਡ ਆਰਡਰ ਹੈ ਜਿਹੜੀ ਮੌਨਰੋ ਡਾਕਟਰੀਨ 1823 ਦੇ ਵਿੱਚ ਜਦੋਂ ਪ੍ਰੈਜ਼ੀਡੈਂਟ ਮੌਨਰੋ ਨੇ ਕਿਹਾ ਸੀ ਕਿ ਭਾਈ ਇਹ ਪਾਰਟ ਜਿਹੜਾ ਹੈ ਇਹ ਵੈਸਟਰਨ ਹੈਮੀਸਫੀਅਰ ਸਾਡਾ ਔਰ ਆਪੋ ਆਪਣੀ
ਖਿੱਤੇ ਦੇ ਵਿੱਚ ਕਿਵੇਂ ਕੀ ਕਰਨਾ ਹੈ, ਜਾਂ ਇਹ ਜਿਹੜਾ ਇਸ ਨੂੰ ਐਜ਼ ਐਨ ਐਕਟ ਆਫ ਵਾਰ ਜਿਵੇਂ ਕੁਛ ਨੇ ਡਿਸਕ੍ਰਾਈਬ ਕੀਤਾ ਹੈ, ਉਹ ਅਸੀਂ ਬਾਅਦ ਦੇ ਵਿੱਚ ਗੱਲ ਕਰਾਂਗੇ। ਲੇਕਿਨ ਇਸ ਸਾਰੇ ਦੇ ਚੱਲਦੇ ਆ ਉਸ ਡਿਸਕਸ਼ਨ ਦੇ ਵਿੱਚ ਜਦੋਂ ਟਰੰਪ ਨੇ ਇਹ ਕਿਹਾ ਤੇ ਨਾਲ ਦੀ ਨਾਲ ਜਿਹੜੇ US ਸੈਨੇਟਰ ਲਿੰਡਸੀ ਗ੍ਰੈਮ ਜਿਹੜੇ ਨਾਲ ਮੌਜੂਦ ਸੀ ਉਹਨਾਂ ਦੇ ਟਰੰਪ ਦੇ, ਜਦੋਂ ਟਰੰਪ ਨੇ ਇਹ ਕਿਹਾ ਕਿ ਮੋਦੀ ਵਾਂਟਸ ਟੂ ਮੇਕ ਮੀ ਹੈਪੀ, ਕਲੇਮਸ ਟਰੰਪ ਕਿ ਵੀ ਮੈਨੂੰ ਖੁਸ਼ ਕਰਨ ਦੇ ਲਈ ਉਹਨੇ ਕੀਤਾ। ਫਿਰ ਇਹਨੇ US ਸੈਨੇਟਰ ਲਿੰਡਸੀ ਗ੍ਰੈਮ ਕਲੇਮਸ ਇੰਡੀਅਨ ਐਨਵॉय ਸੌਟ ਟੈਰਿਫ ਰਿਲੀਫ ਓਵਰ ਰਿਡਿਊਸਡ ਰਸ਼ੀਅਨ ਆਇਲ ਪਰਚੇਜ਼ਸ। ਉਹਨੇ ਸੈਨੇਟਰ ਲਿੰਡਸੀ ਗ੍ਰੈਮ ਨੇ ਕਿਹਾ ਕਿ ਵੀ ਮੈਂ ਪਿਛਲੇ ਦਿਨਾਂ 'ਚ ਜਦੋਂ ਅਮਰੀਕਾ 'ਚ ਜਿਹੜੇ ਭਾਰਤ ਦਾ ਐਂਬੈਸਡਰ ਹੈ ਵਿਨੈ ਮੋਹਨ ਕਵਾਤੜਾ ਉਸ ਨੂੰ ਮਿਲਿਆ, ਤੇ ਉਹ ਜਿੰਨੀ ਦੇਰ ਮੇਰੇ ਨਾਲ ਗੱਲ ਕਰਦਾ ਰਿਹਾ ਇਹੀ ਕਹਿੰਦਾ ਰਿਹਾ ਕਿ ਵੀ ਅਸੀਂ ਰਸ਼ੀਅਨ ਆਇਲ ਘੱਟ ਕਰ ਦਿੰਦੇ ਹਾਂ ਤੇ ਤੁਸੀਂ ਸਾਡੇ 'ਤੇ ਇਹ ਜਿਹੜਾ 25% ਜੁਰਮਾਨਾ ਠੋਕਿਆ ਹੋਇਆ ਹੈ ਇਸ ਨੂੰ ਘੱਟ ਕਰੋ। ਉਹਦੇ 'ਚ ਹੁਣ ਜਿਹੜਾ ਲਿੰਡਸੀ ਗ੍ਰੈਮ ਨੇ ਕਿਹਾ ਆਈ ਵਾਜ਼ ਐਟ ਦਾ ਇੰਡੀਅਨ ਐਂਬੈਸਡਰਸ ਹਾਊਸ a month ago, ਇਹ ਆਲਮੋਸਟ 2 ਦਸੰਬਰ ਨੂੰ ਮੀਟਿੰਗ ਹੋਈ ਸੀ ਉਹਦੇ ਘਰ, and all he wanted to talk about was how India is buying less Russian oil, and he asked me to tell the president to relieve the 25%। ਉਹ ਕਹਿੰਦਾ ਇੰਡੀਅਨ ਐਂਬੈਸਡਰ ਜਿੰਨੀ ਦੇਰ ਮੇਰੇ ਨਾਲ ਗੱਲ ਕਰਦਾ ਰਿਹਾ ਕਹਿੰਦਾ ਦੇਖੋ ਜਨਾਬੇ ਆਲਾ ਅਸੀਂ ਤਾਂ ਹੁਣ ਬਹੁਤ ਘੱਟ ਕਰ ਦਿੱਤਾ ਆਇਲ ਤੇ ਤੁਸੀਂ ਕਿਰਪਾ ਹੁਣ ਲਿੰਡਸੀ ਗ੍ਰੈਮ ਬਹੁਤ ਕਲੋਜ਼ ਹੈ ਪ੍ਰੈਜ਼ੀਡੈਂਟ ਟਰੰਪ ਦੇ, ਤੇ ਉਹ ਕੁਆਤੜਾ ਉਹਦੇ ਤਰਲੇ ਕਰਦਾ ਰਿਹਾ ਵੀ ਤੂੰ ਉਹਨੂੰ ਜਾ ਕੇ ਟਰੰਪ ਨੂੰ ਕਹਿ ਕਿ ਜੀ ਹੁਣ ਇਹ ਸਾਡੇ 'ਤੇ ਜਿਹੜਾ 25% ਜੁਰਮਾਨਾ ਠੋਕਿਆ ਹੋਇਆ ਉਹ ਤੁਸੀਂ ਘਟਾਓ ਉਹਨੂੰ। ਹੁਣ ਇਸ ਦੇ ਉੱਤੇ ਫਿਰ ਟਰੰਪ ਨਾਲ ਇਹ ਉਸ ਟਰੰਪ ਦੀ ਪ੍ਰੈਜ਼ੈਂਸ ਕਹਿ ਰਹੇ, ਹੁਣ ਟਰੰਪ ਅੱਗੋਂ ਕਹਿੰਦਾ PM ਮੋਦੀ ਇਜ਼ ਅ ਵੈਰੀ ਗੁੱਡ ਮੈਨ, ਹੀ ਇਜ਼ ਅ ਗੁੱਡ ਗਾਏ, ਇਹ ਸਟਾਈਲ। ਹੀ ਨਿਊ ਆਈ ਵਾਜ਼ ਨਾਟ ਹੈਪੀ, ਉਹਨੂੰ ਪਤਾ ਸੀ ਮੈਂ ਖੁਸ਼ ਨਹੀਂ। ਇਟ ਵਾਜ਼ ਇੰਪੋਰਟੈਂਟ ਟੂ ਮੇਕ ਮੀ ਹੈਪੀ, ਮੈਨੂੰ ਖੁਸ਼ ਨਹੀਂ ਕਰੇਗਾ ਤਾਂ ਜੁੱਤੀਆਂ ਖਾਏਗਾ, ਇਸ ਲਈ ਇਹ ਜ਼ਰੂਰੀ ਸੀ ਮੈਨੂੰ ਖੁਸ਼ ਕਰੇ। ਦੇ ਡੂ ਟ੍ਰੇਡ and we can raise tariffs on them very quickly, ਕਿ ਜੇ ਨਾ ਹਟੇ ਅਜੇ ਟ੍ਰੇਡ ਕਰਨਗੇ ਹੋਰ ਚਾੜ ਦੇਾਂਗੇ ਟੈ। ਹੁਣ ਇਹ ਉਹ ਕਹਿ ਰਹੇ ਨੇ ਉਹਨਾਂ ਦੇ ਇੰਡੀਆ ਵਾਲੇ ਵੀ ਇੱਕ ਪਾਸੇ ਮੋਦੀ ਗੁੱਡ ਮੈਨ ਮਾਈ ਫਰੈਂਡ, ਇਹ ਤੇਲ ਲਾ ਕੇ ਚੱਸ ਕੇ ਫਿਰ ਸਿਰ ਦੇ ਵਿੱਚ ਧੱਫਾ ਮਾਰਦਾ, ਫਿਰ ਚੱਸਦਾ ਹੌਲੀ ਹੌਲੀ ਫਿਰ ਸਿਰ 'ਚ ਧੱਫਾ ਮਾਰਦਾ, ਇਹ ਉਹਨੂੰ ਸਕੂਨ ਦੇ ਰਿਹਾ ਕਿ ਜੁੱਤੀਆਂ ਮਾਰ ਰਿਹਾ। ਹੁਣ ਇਸ ਸਾਰੇ ਦੇ ਉੱਤੇ ਜ਼ਾਹਰ ਹੈ ਆਪੋਜੀਸ਼ਨ ਨੇ ਵੀ ਰੌਲਾ ਪਾਉਣਾ, ਕਾਂਗਰਸ ਨੇ ਇਸ ਦੇ ਉੱਤੇ ਫੌਰਨ ਕਿਹਾ ਇਸ ਡੈਲੀ ਟੇਕਿੰਗ ਆਰਡਰਸ ਕਾਂਗਰਸ ਔਨ ਟਰੰਪਸ ਫਰੈਸ਼ ਕਲੇਮ ਔਨ ਰਸ਼ੀਅਨ ਆਇਲ ਕੱਟ। ਉਹਦੇ 'ਚ ਉਹਨਾਂ ਨੇ ਕਾਂਗਰਸ ਨੇ ਇਹ ਕਿਹਾ ਕਿ ਮੋਦੀ ਇਹ ਦੱਸੇ ਕਿ ਵੀ ਡੋਨਲਡ ਟਰੰਪ ਕਹਿ ਰਿਹਾ ਕਿ ਵੀ ਮੈਨੂੰ ਖੁਸ਼ ਕਰਨ ਦੇ ਲਈ ਆਇਲ ਪਰਚੇਜ਼ ਘੱਟ ਕਰਤਾ ਜਿਹੜਾ ਰਸ਼ੀਆ ਤੋਂ ਹੈ। ਹੁਣ ਇਹ ਦੱਸੇ ਜਿਹੜਾ ਮੋਦੀ ਔਰ ਦੂਜਾ ਕਿ ਵੀ ਇਹ ਆਪਣੇ ਇੰਟਰਸਟ ਵਾਚ ਕਰ ਰਹੇ ਨੇ ਜਾਂ ਉਹਨਾਂ ਦਾ ਡਿਕਟੇਟ ਦੇ ਉੱਤੇ ਕੰਮ ਕਰ ਰਹੇ ਨੇ। ਅਮਰੀਕਨ ਕੋਟਿੰਗ ਟਰੰਪਸ ਰਿਮਾਰਕਸ ਆਪੋਜੀਸ਼ਨ ਸੈਡ the US president had openly asserted that New Delhi scaled back Russian oil imports under American pressure, or Modi wanted to make me happy, ਉਹਨੂੰ ਕੋਟ ਕੀਤਾ ਹੋਇਆ। ਹੁਣ ਇਹਨਾਂ ਨੇ ਕਿਹਾ ਕਿ ਵੀ these statements strike at the core of India's sovereign decision making and could not be brushed aside as political rhetoric, ਕਿ ਇਹ ਨਹੀਂ ਕਿਹਾ ਜਾ ਸਕਦਾ ਕਿ ਐਵੇਂ ਜੀ ਸਿਆਸੀ ਬਿਆਨਬਾਜ਼ੀ ਕਰ ਰਿਹਾ, ਇਹ ਤਾਂ ਸਾਡੀ ਸੋਵਰਨਟੀ ਦੇ ਉੱਤੇ ਸਿੱਧਾ ਵੀ ਫੈਸਲੇ ਹੀ ਜਿਹੜੇ ਨੇ ਉਹ ਟਰੰਪ ਨੂੰ ਖੁਸ਼ ਕਰਨ ਲਈ ਹੋ ਰਹੇ ਨੇ। ਔਰ ਇਸ ਬਾਰੇ ਜਿਹੜਾ ਇਟ ਡਿਮਾਂਡਡ ਏ ਕਲੀਅਰ ਰਿਸਪੌਂਸ ਫਰਮ ਪ੍ਰਾਈਮ ਮਿਨਿਸਟਰ ਆਸਕਿੰਗ ਵੈਦਰ ਇੰਡੀਆਜ਼ ਫੋਰਨ ਪਾਲਿਸੀ ਇਜ਼ ਨਾਓ ਬੀਂਗ ਡਿਕਟੇਟਡ ਬਾਈ ਯੂਨਾਈਟਿਡ ਸਟੇਟਸ ਐਂਡ ਵੈਦਰ ਡਿਸੀਜਨਸ ਔਨ ਕ੍ਰਿਟੀਕਲ ਐਨਰਜੀ ਇੰਪੋਰਟਸ ਆਰ ਆਲਟਰਡ ਟੂ ਸੂਟ ਟਰੰਪਸ ਪੋਲੀਟੀਕਲ ਕੰਫਰਟ, ਕਿ ਭਾਈ ਇਹ ਦੱਸੋ ਕਿ ਭਾਈ ਤੁਸੀਂ ਇਹ ਟਰੰਪ ਨੂੰ ਖੁਸ਼ ਕਰਨ ਲਈ ਜਿਹੜੇ ਫੈਸਲੇ ਲੈ ਰਹੇ ਹੋ ਤੁਹਾਡੀ ਸੋਵਰਨਟੀ ਕਿੱਥੇ ਹੈ। ਸੋ ਕੁੱਲ ਮਿਲਾ ਕੇ ਮੈਂ ਇਹਦੇ 'ਚ ਇਹ ਜ਼ਿਆਦਾ ਦੇਖਦਾ ਹਾਂ ਵੀ ਟਰੰਪ ਨੇ ਇੱਕ ਵਾਰੀ ਫੇਰ ਥ੍ਰੈਟ ਦਿੱਤੀ ਕਿ ਮਾਈ ਫਰੈਂਡ ਮੋਦੀ ਨਾਓ ਬੀ ਰੈਡੀ ਫॉर ਮੋਰ ਟੈਰਿਫ। ਇਹ ਨਹੀਂ ਹੈ ਕਿ ਜੀ ਉਹਨੇ ਕੋਈ ਰਿਲੀਫ ਦਿੱਤਾ ਉਹਨੂੰ ਗੁੱਡ ਫਰੈਂਡ ਤੇ ਫਲਾਣਾ ਢਿਮਕਾ ਗੁੱਡ ਮੈਨ ਕਹਿ ਕੇ, ਇਹਦਾ ਮਤਲਬ ਇਹ ਹੈ ਵੀ ਗੱਲ ਕਿਸੇ ਕੰਡੇ ਨਹੀਂ ਲੱਗੀ ਔਰ ਟਰੰਪ ਇਹਨਾਂ ਨੂੰ ਕਹਿ ਰਿਹਾ ਕਿ ਵੀ ਹੁਣ ਹੋਰ ਟੈਰਿਫ ਦੇ ਲਈ ਵੀ ਤਿਆਰ ਹੋ ਜਾਓ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥੱਲੇ ਨਾ ਬ੍ਰੇਕ ਵਿਊਅਰਸ ਤੋਂ ਸੁਣਾਈ ਸਤਨੇ ਬੜੇ ਨਾਲ ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।